ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 7 ਸਤੰਬਰ ਪਾਕਿਸਤਾਨ ਦੇ ਵਿੱਚ ਇਤਵਾਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ, ਇੱਕ ਤੇ ਕਾਊਂਟਡਾਊਨ 83 ਦਿਨ ਰਹਿ ਗਏ ਨੇ, 83 ਡੇਜ਼। 83 ਦਿਨਾਂ ਬਾਅਦ ਫੀਲਡ ਮਾਰਸ਼ਲ ਆਸਿਮ ਮੁਨੀਰ ਸਾਹਿਬ ਰਿਟਾਇਰ ਹੋ ਜਾਣਗੇ ਤੇ ਮੁਲਕ 'ਚ ਨਵੇਂ ਆਰਮੀ ਚੀਫ ਆਉਣਗੇ। ਭੱਜਦੇ ਤੁਹਾਨੂੰ ਇੱਕ ਛੇਤੀ ਨਾਲ ਦੂਜੀ ਖਬਰ ਵੀ ਦੇ ਦਈਏ। ਉਹ ਇਹ ਹੈ ਕਿ ਜਿਹੜੇ DGISI ਨੇ, ਲੈਫਟੀਨੈਂਟ ਜਨਰਲ ਆਸਿਮ ਮਲਿਕ, ਉਹਨਾਂ ਨੂੰ ਵੀ ਤਾਹੁਕਮੇ ਸਾਨੀ ਖਬਰ ਇਹੀ ਹੈ, ਜਾਂ ਤੁਸੀਂ ਅਫਵਾਹ ਕਹਿ ਲਓ ਜਾਂ ਖਬਰ ਕਹਿ ਲਓ, ਇਹੀ ਹੈ ਕਿ ਉਹਨਾਂ ਨੂੰ ਵੀ ਸ਼ਾਇਦ ਕੋਈ ਮਾੜੀ ਚੰਗੀ ਥੋੜ੍ਹੇ ਦਿਨਾਂ ਵਾਸਤੇ ਐਕਸਟੈਂਸ਼ਨ ਦਿੱਤੀ ਜਾ ਰਹੀ। ਹੁਣ ਮਹੀਨੇ ਵਾਸਤੇ ਹੈ, ਹਫਤੇ ਵਾਸਤੇ ਹੈ, 2 ਹਫਤੇ ਵਾਸਤੇ ਹੈ, 4 ਮਹੀਨੇ ਵਾਸਤੇ, 6 ਵਾਸਤੇ, ਸਾਲ ਵਾਸਤੇ, ਇਹ ਨਹੀਂ ਪਤਾ। ਲੇਕਿਨ ਜ਼ਰਾ ਇਹ ਕਹਿ ਰਹੇ ਨੇ ਕਿ ਫਿਲਹਾਲ ਉਹ ਜਿਸ ਦਿਨ ਉਹਨਾਂ ਨੇ ਰਿਟਾਇਰ ਹੋਣਾ ਹੈ ਉਸ ਦਿਨ ਉਹ ਸ਼ਾਇਦ ਰਿਟਾਇਰ ਨਹੀਂ ਹੋ ਰਹੇ। ਲੇਕਿਨ ਇਹ ਅਫਵਾਹ ਹੈ, ਪੱਕੀ ਖਬਰ ਨਹੀਂ। ਪੱਕੀ ਜਿਸ ਵੇਲੇ ਹੋਏਗੀ ਤੁਹਾਡੇ ਸਾਹਮਣੇ ਉਸ ਵੇਲੇ ਰੱਖਾਂਗੇ। ਅੱਛਾ ਜੀ, ਹੁਣ ਜਿਹੜੀ ਪਹਿਲੀ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਉਹ ਗੁਜਰਾਤ ਤੋਂ ਹੈ। ਸੋਹਣੀ ਤੇ ਮਹੀਂਵਾਲ ਦੇ ਸ਼ਹਿਰ ਤੋਂ ਹੈ। ਤੁਹਾਨੂੰ ਪਤਾ ਹੈ ਉੱਥੇ ਪਹਿਲਾਂ ਵੀ ਸੈਲਾਬ ਆਉਂਦੇ ਸਨ। ਬਾਜੀ ਨੇ ਤਾਂ ਇਹੀ ਆਖਣਾ ਵੀ ਕੋਈ ਅਲੋਕਾਰ ਹੁੰਦਾ, ਮਤਲਬ ਅਨੋਖਾ ਵਾਕਿਆਤ ਨਹੀਂ ਹੋਇਆ, ਕੋਈ ਅਲੋਕਾਰ ਵਾਕਿਆਤ ਨਹੀਂ ਹੋਇਆ। ਮਤਲਬ ਕਿ ਪਹਿਲੀ ਵਾਰੀ ਤਾਂ ਕੋਈ ਸੈਲਾਬ ਨਹੀਂ ਆਇਆ, ਪਹਿਲਾਂ ਵੀ ਆਉਂਦਾ ਰਿਹਾ। ਸੈਲਾਬ ਆਇਆ ਹੀ ਸੀ ਤੇ ਸੋਹਣੀ ਜਿਹੜੀ ਹੈ ਉਹ ਮਿਲਣ ਜਾਂਦੀ ਸੀ ਕੱਚੇ ਘੜੇ ਤੇ ਬਹਿ ਕੇ, ਜਾਂ ਕੱਚਾ ਘੜਾ ਲੈ ਕੇ ਕੱਚ ਦੇ ਵਿੱਚ ਤਰ ਕੇ, ਤੇ ਮਹੀਂਵਾਲ ਵੀ ਵੈਸੇ ਚੰਗਾ ਸੀ, ਸੋਹਣੀ ਨੂੰ ਹੀ ਸਾਦਾ ਸੀ, ਆਪ ਨਹੀਂ ਸੀ ਬਹਿ ਕੇ ਕਿਸੇ ਕਸ਼ਤੀ ਕੁਸ਼ਤੀ ਤੇ ਜਾਂਦਾ। ਬਹਰਹਾਲ ਚਲੋ ਖੈਰ, ਜੋ ਵੀ ਕਰਦਾ ਸੀ ਉਹ ਤੇ ਉਸ ਗੱਲ ਦਾ ਆਪ ਉਹ ਜ਼ਿੰਮੇਦਾਰ ਹੈ। ਮਹੀਂਵਾਲ ਵੈਸੇ ਜ਼ਿਆਦਾਤਰ ਇਹੋ ਜਿਹੇ ਹੀ ਹੁੰਦੇ ਨੇ। ਮੈਂ ਕੌਮ ਮਹੀਂਵਾਲ ਦੀ ਗੱਲ ਨਹੀਂ ਕਰਨ ਡਿਆ, ਮੈਂ ਜਿਹੜੇ ਆਸ਼ਕ ਨੇ ਉਹਨਾਂ ਦੀ ਗੱਲ ਕਰਨ ਡਿਆ। ਹੁਣ ਜਿਹੜੀ ਇੱਕ ਕੌਮ ਵੀ ਤਾਂ ਹੈ ਨਾ ਮਹੀਂਵਾਲ ਜੱਟਾਂ ਦੇ ਵਿੱਚ, ਉਹ ਮੇਰੇ ਖਿਲਾਫ ਲਾਠੀ ਨਾ ਚੁੱਕ ਲੈਣ ਵੀ ਗਿੱਲ ਸਾਹਿਬ ਇਹ ਤੁਸੀਂ ਸਾਡੇ ਖਿਲਾਫ ਕਿਹੜਾ ਕੰਮ ਸ਼ੁਰੂ ਕਰ ਦਿੱਤਾ। ਮੈਂ ਮਹੀਂਵਾਲਾਂ ਦੀ ਗੱਲ ਨਹੀਂ ਕਰਦਾ। ਮੈਂ ਜਿਹੜੇ ਉਹ ਚੌਧਰੀ ਸਾਹਿਬ ਸਨ, ਜਿਹੜੇ ਮਹੀਂਵਾਲ ਸਾਹਿਬ ਸਨ, ਜਿਹੜੀ ਕਰਤੂਤ ਉਹਨਾਂ ਕੀਤੀ ਵੀ ਕੁੜੀ ਨੂੰ ਠੰਡੇ ਪਾਣੀ 'ਚ ਇਸ ਪਾਸੇ ਸੱਦਦੇ ਸਨ ਤੇ ਉਹ ਕੱਚਾ ਘੜਾ ਲੈ ਕੇ, ਕਿਤੇ ਭਰਜਾਈ ਨੇ ਮੇਰੇ ਖਿਆਲ ਘੜਾ ਬਦਲ ਦਿੱਤਾ, ਘੜਾ ਕੱਚਾ ਸੀ ਤੇ ਉਹ ਜਿਸ ਵੇਲੇ ਤੁਰੀ ਤੇ ਉਹ ਘੜਾ ਠੀਕ ਸੀ, ਪਾਣੀ ਦੇ ਵਿੱਚ ਫਿਰ ਖੁਰ ਗਿਆ ਤੇ ਫਿਰ ਕੰਮ ਜਿਹੜਾ ਉਹ ਤੁਹਾਡੇ ਸਾਹਮਣੇ ਮੁੱਕ ਗਿਆ। ਅੱਛਾ ਖੈਰ, ਹੁਣ ਖਬਰ ਇਹ ਹੈ ਕਿ ਗੁਜਰਾਤ ਦੇ ਵਿੱਚ ਅੱਜ 5 ਦਿਨ ਤੋਂ ਪਾਣੀ ਹੈ ਤੇ ਗੁਜਰਾਤ ਡੁੱਬਿਆ ਹੈ। ਔਰ ਉੱਥੇ ਜਿਹੜੇ ਹਕੂਮਤੀ ਵਜ਼ੀਰ ਮਸ਼ੀਰ ਨੇ ਟਰੱਕਾਂ ਦੇ ਵਿੱਚ ਸ਼ਹਿਰ ਦੇ ਵਿੱਚ ਫਿਰ ਰਹੇ ਨੇ, ਕਿਉਂਕਿ ਟਰੱਕ ਉੱਚਾ ਹੁੰਦਾ, ਪਾਣੀ 3-3, 2-2 ਫੁੱਟ, 4-4 ਫੁੱਟ, 6-6 ਫੁੱਟ, ਡਿਫਰੈਂਟ ਜਗ੍ਹਾ ਦੇ ਉੱਤੇ ਡਿਫਰੈਂਟ ਪਾਣੀ ਦੀ ਹਾਈਟ ਹੈ। ਲੇਕਿਨ ਇਸ ਵੇਲੇ ਗੁਜਰਾਤ ਦੇ ਵਿੱਚ ਪਾਣੀ ਹੈ, ਸ਼ਹਿਰ ਡੁੱਬਿਆ ਹੈ ਤੇ ਅੱਜ 4ਵਾਂ ਦਿਨ ਹੈ। ਅੱਛਾ, ਸੈਲਾਬ ਆਉਣਾ, ਬਾਰਿਸ਼ ਪੈਣੀ, ਜ਼ਾਹਿਰ ਹੈ ਕੁਦਰਤੀ ਆਫਤ ਨੇ, ਇਹ ਤਾਂ ਹੁੰਦੀਆਂ ਨੇ। ਲੇਕਿਨ ਜਦੋਂ ਕੁਦਰਤੀ ਆਫਤ ਆ ਜਾਂਦੀ ਹੈ ਤੇ ਉਸ ਆਫਤ ਨੂੰ ਨਜਿੱਠਣਾ ਕਿਵੇਂ, ਇੱਥੋਂ ਪਤਾ ਲੱਗਦਾ ਹੈ ਕਿ ਕਿਸੇ ਵੀ ਹਕੂਮਤ ਦੀ ਤਿਆਰੀ ਕਿੰਨੀ ਹੈ ਤੇ ਕੋਈ ਵੀ ਹਕੂਮਤ ਜਿਹੜੀ ਉਹ ਤਗੜੀ ਕਿੰਨੀ। ਹੁਣ ਆਫਤ ਤੇ ਆ ਗਈ, ਉਸ ਆਫਤ ਤੋਂ ਬਾਅਦ ਸਾਨੂੰ ਕੀ ਨਜ਼ਰ ਆਉਣ ਡਿਆ? ਆਫਤ ਤੋਂ ਬਾਅਦ ਸਾਨੂੰ ਨਜ਼ਰ ਇਹ ਆਉਣ ਡਿਆ ਕਿ ਨਾਹਲੀ ਹੈ, ਬੇਸ਼ਰਮੀ ਹੈ ਔਰ ਇੱਕ ਸੰਗ ਦਿਲੀ ਹੈ। ਕੋਈ ਰੋਟੀ ਦੇ ਡੱਬਿਆਂ ਦੇ ਉੱਤੇ ਆਪਣੀ ਤਸਵੀਰ ਲਾ ਕੇ, ਮਰੀਮ ਨਵਾਜ਼ ਸਾਹਿਬਾ ਜਿਹੜੀਆਂ ਉਹ ਵੇਚ ਰਹੇ ਨੇ ਆਪਣਾ ਸੌਦਾ, ਉਹ ਛੋਟਾ ਜਿਹਾ ਕਿਸੇ ਨੂੰ ਪਾਣੀ ਦੀ ਬੋਤਲ ਦਿੰਦੇ ਨੇ ਤੇ ਉਹਦੇ 'ਤੇ ਵੀ ਤਸਵੀਰ ਲਾਈ ਹੈ। ਡੰਗਰਾਂ ਦਾ ਚਾਰਾ ਹੈ ਤੇ ਉਹਦੇ 'ਤੇ ਵੀ ਤਸਵੀਰ ਹੈ। ਦੂਜੇ ਪਾਸੇ ਸਾਡੇ ਚੌਧਰੀ ਨਿਜ਼ਾਮਦੀਨ ਸਾਹਿਬ ਨੇ, ਉਹ ਆਪਣੇ ਜਿਹੜੇ ਅਹਿਲਕਾਰ ਨੇ ਉਹਨਾਂ ਦੀਆਂ ਤਸਵੀਰਾਂ ਉਹ ਤੁਹਾਨੂੰ ਵਿਖਾ ਦਿੱਤਾ ਸੀ ਵੀ ਰੈਸਕਿਊ ਦੇ ਮਾਮਲਾਤ ਜਿਹੜੇ ਕਿਹੋ ਜਿਹੇ ਸਨ, ਉਹਨਾਂ ਦੀਆਂ ਜਿਹੜੀਆਂ ਵੀਡੀਓ ਚੱਲੀਆਂ ਸਨ, ਉਹ ਆਪਣਾ ਸੌਦਾ ਵੇਚ ਰਹੇ ਨੇ। ਤੀਜੇ ਪਾਸੇ ਜਿਹੜੀ ਬਿਊਰੋਕ੍ਰੇਸੀ ਹੈ, ਉਹ ਇੱਕ ਮੁਜ਼ੱਫਰਗੜ੍ਹ ਦਾ ਜਿਹੜਾ ਡਿਪਟੀ ਕਮਿਸ਼ਨਰ ਹੈ, ਉਹ ਇੱਕ ਬੰਦੇ ਨੂੰ ਦਵਾਈ ਦਿੰਦਾ ਕੋਈ ਮਾੜੀ ਚੰਗੀ ਤੇ ਮਤਲਬ 6 ਰੋਟੀਆਂ ਦਿੰਦਾ ਤੇ ਆਂਦਾ ਪਤਾ ਇਮਦਾਦ ਕਿੱਥੋਂ ਲੱਭੀ ਹੈ ਤੈਨੂੰ। ਤਸਵੀਰ ਵਿਖਾ ਕੇ ਮਰੀਮ ਨਵਾਜ਼ ਦੀ ਪੁੱਛਦਾ ਵੀ ਪਤਾ ਕਿੱਥੋਂ ਇਮਦਾਦ ਮਿਲੀ ਹੈ। ਉਹ ਕਹਿੰਦਾ ਜੀ ਮਰੀਮ ਨਵਾਜ਼ ਕੋਲੋਂ। ਆਂਦਾ ਲੈ ਫਿਰ ਮੌਜਾਂ ਕਰ। ਮਤਲਬ ਹਰ ਸ਼ਾਖ ਤੇ ਉੱਲੂ ਬੈਠਾ ਹੈ। ਅੰਜਾਮੇ ਗੁਲਿਸਤਾਂ ਕੀ ਹੋਏਗਾ? ਜਿਹੜਾ ਭੰਨੋ ਉਹੀ ਲਾਲ ਹੈ। ਬੇਸ਼ਰਮੀ ਦੀ ਇੰਤਹਾ ਹੈ। ਹੁਣ ਸੋਚੋ, ਇਹ 5ਵਾਂ ਦਿਨ ਹੈ। ਪਿਛਲੀ 100 ਸਾਲਾ ਤਾਰੀਖ ਦੇ ਵਿੱਚ ਗੁਜਰਾਤ ਸ਼ਹਿਰ ਦੇ ਵਿੱਚ ਕਦੇ ਪਾਣੀ ਇਸ ਤਰ੍ਹਾਂ ਨਹੀਂ ਸੀ ਆਇਆ, GT ਰੋਡ ਕਦੇ ਨਹੀਂ ਸੀ ਡੁੱਬਿਆ। ਇਸ ਵਾਰੀ ਉਹ ਵੀ ਹੋ ਗਿਆ। ਲੇਕਿਨ ਧੌਲਾ ਝਾਟਾ, ਸ਼ਰਮ ਦਾ ਘਾਟਾ, ਇਹਨਾਂ ਨੂੰ ਕਿਸੇ ਕਿਸਮ ਦੀ ਨਾ ਕੋਈ ਸ਼ਰਮ ਹੈ, ਨਾ ਹਯਾ ਹੈ, ਨਾ ਕੋਈ ਕਿਸੇ ਨਮੋਸ਼ੀ ਹੈ। ਇਹ ਉਹੀ ਨੇ ਬੇਸ਼ਰਮ ਜਿਨ੍ਹਾਂ ਦੇ ਪਿੱਛੇ ਰੁੱਖ ਉੱਗਿਆ ਤੇ ਉਹਨਾਂ ਕਿਹਾ ਚੱਲ 4 ਯਾਰ ਛਾਮਣੇ ਬਹਿਣਗੇ। ਇਹ ਬਸ ਉਹੀ ਕੰਮ ਕਰਨ ਡਏ ਨੇ। ਇਹਨਾਂ ਨੂੰ ਇੱਕ ਕਿਸਮ ਦੀ, ਬਲਕਿ ਮੈਂ ਤਾਂ ਆਖਾਂਗਾ ਕਿ ਬਾਜੀ ਮਰੀਮ ਤੇ ਉਹਨਾਂ ਦੇ ਜਿਹੜੇ ਬਿਊਰੋਕਰੇਟ ਨੇ ਉਹਨਾਂ ਦੀ ਈਦ ਹੋ ਗਈ ਹੈ। ਤੁਸੀਂ ਆਖੋਗੇ ਉਹ ਕਿਵੇਂ? ਉਹ ਸ਼ੁਕਰ ਅਦਾ ਕਰ ਰਹੇ ਨੇ। ਬਾਜੀ ਮਰੀਮ, ਚੇਤੇ ਕਰੋ ਕਿ ਉਹਨਾਂ ਨੇ ਕਦੀ ਪੁਲਿਸ ਦੀ ਵਰਦੀ ਪਾ ਲਈ, ਕਦੀ ਹਸਪਤਾਲ ਜਾ ਕੇ ਡਾਕਟਰਾਂ ਨੂੰ ਵਿਜ਼ਿਟ ਕਰਦੇ ਸਨ, ਕਦੀ ਉਹਨਾਂ ਦੇ ਗਾਊਨ ਪਾ ਲੈਂਦੇ ਸਨ, ਕਦੀ ਕੋਈ ਹੋਰ ਕੰਮ ਕਰ ਲੈਂਦੇ ਸਨ। ਤੇ ਇਹ ਉਹਨਾਂ ਦੇ ਹੁਣ ਸਕ੍ਰਿਪਟ ਲਿਖਣੇ ਪੈਂਦੇ ਸਨ ਨਾ ਟਿਕਟੌਕ ਬਣਾਉਣ ਲਈ, ਉਹ ਸਕ੍ਰਿਪਟ ਮੁੱਕ ਗਏ ਸਨ। ਹੁਣ ਟਿਕਟੌਕ ਬਣਨੀ ਬੰਦ ਹੋ ਗਈ ਸੀ। ਹੁਣ ਤੇ ਰੱਬ ਦੇਵੇ ਬਾਜੀ ਨੂੰ, ਕਦੇ ਬਾਜੀ ਬਾਵਲਪੁਰ ਜਾ ਕੇ ਟਿਕਟੌਕ ਬਣਾਉਂਦੀ ਹੈ, ਕਦੀ ਮੁਲਤਾਨ ਬਣਾਉਂਦੀ ਹੈ, ਕਦੀ ਜਨਾਬ ਕਿਸੇ ਹੋਰ ਥਾਂ ਤੇ ਜਾ ਕੇ ਤੇ ਕਦੀ ਕਿਸੇ ਹੋਰ ਥਾਂ ਤੇ। ਬਾਜੀ ਦੇ ਤੇ ਹੁਣ ਦੌਰੇ ਪੰਜਾਬ ਤੇ ਸਾਰਾ ਡੁੱਬਿਆ।
ਅੱਗੋਂ ਇਹ ਜਿਹੜਾ ਪਾਣੀ ਹੁਣ ਖਲੋ ਜਾਣਾ, ਇਹਦੇ ਵਿੱਚੋਂ ਖੁਦਾ ਨਾ ਖਾਸਤਾ ਜ਼ਾਹਿਰ ਹੈ ਤੁਹਾਨੂੰ ਪਤਾ ਹੈ ਕਿ ਪਾਣੀ ਦੇ ਵਿੱਚ ਜਿਹੜਾ ਹੁਣ ਬਿਮਾਰੀਆਂ ਫੈਲਣੀਆਂ ਨੇ, ਇਸ ਪਾਣੀ ਨੇ ਨੁਕਸਾਨ ਪਹੁੰਚਾਉਣੇ ਨੇ, ਇਹਦੇ 'ਚੋਂ ਬਦਬੂ ਫੈਲਣੀ ਹੈ, ਤਫਨ ਫੈਲਣਾ ਹੈ, ਜਰਾਸੀਮ ਫੈਲਣੇ ਨੇ, ਵਬਾ ਫੈਲਣੀ ਹੈ। ਅੱਲਾ ਨਾ ਕਰੇ ਇਸ ਤਰ੍ਹਾਂ ਹੋਵੇ, ਲੇਕਿਨ ਹੁੰਦਾ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਤੇ ਜਦੋਂ ਵਬਾਵਾਂ ਫੈਲਣੀਆਂ ਨੇ ਤੇ ਲੋਕਾਂ ਨੇ ਮਰਨਾ ਹੈ। ਤੇ ਇਹ ਤਾਂ ਬਾਜੀ ਵਾਸਤੇ ਤੇ ਉਸ ਹਿਸਾਬ ਨਾਲ ਈਦ ਹੋ ਗਈ, ਬਾਜੀ ਦਾ ਤੇ ਸੀਜ਼ਨ ਲੱਗ ਗਿਆ। ਬਾਜੀ ਤੇ ਹੁਣ ਜਿਹੜੀ ਹੈ ਉਹ ਥਾਂ ਤੇ ਜਾ ਕੇ ਬਵੇਗੀ। ਮਸਲਾ ਇਹ ਹੈ ਕਿ ਤੁਸੀਂ ਤਸਵੀਰ ਵੇਖ ਲਓ, ਇਹ ਤਸਵੀਰ ਜ਼ਰਾ ਗੌਰ ਕਰੋ। ਇਹ ਹੁਣ ਤਸਵੀਰ ਤੁਸੀਂ ਬੜੇ ਗੌਰ ਨਾਲ ਵੇਖਣੀ ਹੈ, ਸਿਰਫ ਤਸਵੀਰ ਨਹੀਂ, ਅੱਖਾਂ ਖੋਲ ਕੇ। ਜੇ ਅੱਖਾਂ ਖੋਲ੍ਹਣ ਨੂੰ ਪਰੇਸ਼ਾਨੀ ਹੈ ਤਾਂ ਥੋੜ੍ਹੀ ਦੇਰ ਅੱਖਾਂ ਮੜ ਲਓ ਪਹਿਲਾਂ, ਫਿਰ ਅੱਖਾਂ ਖੋਲ੍ਹੋ ਤੇ ਹੁਣ ਸਕਰੀਨ ਤੇ ਵੇਖੋ। ਇਸ ਤਸਵੀਰ 'ਚ ਜਿੰਨੇ ਬੰਦੇ ਬੈਠੇ ਨੇ ਉਹਨਾਂ ਸਾਰਿਆਂ ਨੂੰ ਆਖਿਆ ਗਿਆ ਹੈ ਵੀ ਤੁਸੀਂ ਮਰੀਮ ਨਵਾਜ਼ ਸਾਹਿਬ ਵੱਲ ਵੇਖਣਾ ਹੈ। ਇਹ ਤਸਵੀਰ ਕਹਿ ਕੇ ਬਣਾਈ ਗਈ ਹੈ, ਮਾਂ ਦੀ ਇਹ ਮੋਮਬੱਤੀ ਹੈ, ਸਾਰੇ ਪਿੰਡ ਵਿੱਚ ਚਾਨਣ ਤੇਰਾ। ਅੱਗੇ ਇਫਤ ਉਮਰ ਸਾਹਿਬਾ ਨੇ ਕੋਈ ਗੱਲ ਕੀਤੀ ਹੈ, ਉਹ ਵੀ ਤੁਹਾਨੂੰ ਦੱਸਣੀ ਹੈ। ਉਹਨਾਂ ਨੇ ਵੀ ਇਹੋ ਜਿਹੀ ਗੱਲ ਕੀਤੀ ਹੈ। ਬਹਰਹਾਲ ਜਿਹੜੀ ਮੇਰੀ ਬਾਜੀ ਮਾਂ ਦੀ ਮੋਮਬੱਤੀ ਹੈ, ਉਹ ਉੱਥੇ ਬੈਠੇ ਨੇ ਦਰਮਿਆਨ 'ਚ ਤੇ ਸਾਰੇ ਉਹਨਾਂ ਨੂੰ ਵੇਖ ਰਹੇ। ਰਿਪੋਰਟਰ ਵੇਖੋ, ਜਿਹੜਾ ਆਪਣਾ ਕੈਮਰਾਮੈਨ ਹੈ ਉਹ ਲੰਮਾ ਪਿਆ ਹੋਇਆ, ਬਿਲਕੁਲ ਉਹ ਲੰਮਿਆਂ ਪੈ ਕੇ ਗਰਾਊਂਡ ਤੋਂ ਸ਼ਾਟ ਲੈ ਰਿਹਾ ਹੈ, ਗਰਾਊਂਡ ਲੈਵਲ ਤੋਂ। ਮਕਸਦ ਉਹਦਾ ਕੀ ਹੈ ਕਿ ਉਹ ਐਸੇ ਐਂਗਲ ਤੋਂ ਸ਼ਾਟ ਲਵੇ ਕਿ ਇੱਕ ਤਾਂ ਕਵਰੇਜ ਜ਼ਿਆਦਾ ਹੋਵੇ, ਇੱਕ ਜ਼ਰਾ ਥੋੜ੍ਹੀ ਜਿਹੀ ਡਰਾਮਾਈ ਕਿਸਮ ਦੀ ਤਸਵੀਰ ਆਵੇ। ਬਾਜੀ ਮਰੀਮ ਨੂੰ ਬਿਲਕੁਲ ਪਤਾ ਹੈ ਕਿ ਲੈਂਸ ਕਿੱਥੇ ਹੈ, ਇਸੇ ਵਜ੍ਹਾ ਨਾਲ ਉਹਨਾਂ ਨੇ ਆਪਣੇ ਚਿਹਰੇ ਦੀ ਹਾਈਟ ਨੂੰ ਚੇਂਜ ਥੋੜ੍ਹਾ ਜਿਹਾ ਉੱਤੇ ਚੁੱਕਿਆ ਤਾਂ ਕਿ ਡਬਲ ਚਿਨ ਨਜ਼ਰ ਨਾ ਆਵੇ। ਕਿਉਂਕਿ ਮੈਂ ਜ਼ਾਹਿਰ ਹੈ ਕਿ ਇਸ ਸਾਰੇ ਕੰਮ ਨੂੰ ਮੀਡੀਆ ਦੇ ਨੂੰ ਦੇਖਦਾ ਰਿਹਾ ਅਤੇ ਇੰਨੀ ਸਮਝ ਤਾਂ ਹੈਗੀ ਹੈ ਡਬਲ ਚਿਨ ਨਾ ਆਏ, ਇਸ ਲਈ ਉਹਨੂੰ ਉੱਤੇ ਚੁੱਕਿਆ। ਔਰ ਕਿਉਂਕਿ ਸਾਈਡ ਤੋਂ ਆਉਣੀ ਤਾਂ ਡਬਲ ਚਿਨ ਨਜ਼ਰ ਵੀ ਆਉਂਦੀ ਹੈ ਜ਼ਿਆਦਾ। ਅਤੇ ਮੂੰਹ ਸ਼ਰੀਫ ਜ਼ਰਾ ਉੱਤੇ ਚੁੱਕਿਆ ਹੋਇਆ ਬਾਜੀ ਨੇ। ਮਰੀਮ ਸ਼ਰੀਫ ਨੇ ਤੇ ਉਹਨਾਂ ਦਾ ਮੂੰਹ ਵੀ ਤੇ ਮੂੰਹ ਸ਼ਰੀਫ ਹੀ ਹੋਣਾ ਹੈ ਨਾ, ਮਤਲਬ ਜਦੋਂ ਉਹਨਾਂ ਦੇ ਨਾਂ ਦੇ ਆਖਰ ਤੇ ਸ਼ਰੀਫ ਹੈ ਤੇ ਜਿਹੜੀ ਸ਼ੈ ਵੀ ਬਾਜੀ ਦੀ ਜੁੱਤੀ ਸ਼ਰੀਫ, ਮੂੰਹ ਸ਼ਰੀਫ, ਜੋ ਵੀ ਕਹਿਣਾ ਤੁਸੀਂ ਆਖਰ ਤੇ ਸ਼ਰੀਫ ਤੇ ਲਾਉਣਾ ਪੈਣਾ। ਤੇ ਉਹਨਾਂ ਨੇ ਮੂੰਹ ਉੱਤੇ ਚੁੱਕਿਆ ਤੇ ਐਂਗਲ ਉਹਨਾਂ ਨੇ ਇਹੋ ਜਿਹਾ ਰੱਖਿਆ ਵੀ ਤਸਵੀਰ 'ਚੋਂ ਇਹ ਲੱਗੇ ਵੀ ਉਹ ਤੇ ਸਹਿਬਨ ਹੀ ਆ ਗਈ, ਉਹ ਤੇ ਕਿਤੇ ਹੋਰ ਵੇਖ ਰਹੇ ਨੇ, ਪਤਾ ਹੀ ਨਹੀਂ। ਲੇਕਿਨ ਸਾਰੀ ਖਲਕਤ ਸਿਰਫ ਮਰੀਮ ਸਾਹਿਬਾ ਵੱਲ ਨੂੰ ਵੇਖ ਰਹੀ ਹੈ। ਇਹ ਇਹਨਾਂ ਦੀ ਸੂਰਤ ਹਾਲ ਹੈ। ਇੱਕ ਪਾਸੇ ਇਹਨਾਂ ਦਾ ਡਿਪਟੀ ਕਮਿਸ਼ਨਰ ਕੀ ਕਰਨ ਡਿਆ, ਇੱਕ ਪਾਸੇ ਗੁਜਰਾਤ 'ਚ ਕੀ ਹੋਣ ਡਿਆ। ਲੋਕਾਂ ਨੂੰ ਜੇ ਕੋਈ ਫਰੂਟ ਦਿੰਦੇ ਨੇ, ਸਬਜ਼ੀਆਂ ਦਿੰਦੇ ਨੇ, ਕੋਈ ਸ਼ੈ ਦਿੰਦੇ ਨੇ, ਉੱਤੇ ਤਸਵੀਰਾਂ ਠੋਕੀ ਆਉਂਦੇ ਨੇ। ਈਦ ਮਿਲਾਦੁਨ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੇ ਬੋਰਡ ਜਿਹੜੇ ਨੇ ਉਹਨਾਂ 'ਤੇ ਵੀ ਤਸਵੀਰਾਂ ਲਾਈ ਆਉਂਦੇ ਨੇ, ਪਹਿਲੇ ਮਸਜਿਦ 'ਤੇ ਲਾਤੀਆਂ ਸੀ। ਮਤਲਬ ਕੋਈ ਥਾਂ ਇਹ ਟੱਬਰ ਛੱਡਣ ਨਹੀਂ ਰਿਹਾ, ਸਪੈਸ਼ਲੀ ਬਾਜੀ ਸਾਡੀ, ਜਿੱਥੇ ਆਪਣਾ ਬੂਥਾ ਇਹਨਾਂ ਨਹੀਂ ਲਾਉਣਾ, ਠੋਕੀ ਆ ਰਹੇ ਨੇ ਹਰ ਥਾਂ 'ਤੇ। ਅੱਛਾ ਚਲੋ, ਇਹ ਤਾਂ ਹੋ ਗਿਆ। ਅੱਗੋਂ ਇਫਤ ਉਮਰ ਸਾਹਿਬਾ ਨੇ ਇੱਕ ਨਵੀਂ ਗੱਲ ਕਰ ਦਿੱਤੀ ਹੈ। ਉਹਨਾਂ ਕਿਹਾ ਮਰੀਮ ਨਵਾਜ਼ ਮੇਰੀ ਕਲਾਸ ਫੈਲੋ ਹੈ ਅਤੇ ਇਹ ਗੁਪਲੋ ਹੁੰਦੀ ਸੀ। ਇਹ ਉਹਨਾਂ ਦੇ ਲਫ਼ਜ਼ ਨੇ, ਮਤਲਬ ਮੈਂ ਨਹੀਂ ਕਹਿ ਸਕਦਾ, ਮੇਰੀ ਤਾਂ ਬਾਜੀ। ਉਹਨਾਂ ਨੇ ਕਿਹਾ ਗੁਪਲੋ ਹੁੰਦੀ ਸੀ, ਮਤਲਬ ਕਿ ਇਹ ਬਾਜੀ ਜਿਹੜੇ ਨੇ ਉਹ ਚੱਬੀ ਹੁੰਦੇ ਸਨ, ਥੋੜ੍ਹੇ ਜਿਹੇ ਸਿਹਤਮੰਦ ਹੁੰਦੇ ਸਨ। ਜਾਂ ਉਹਨਾਂ ਨੇ ਦੂਸਰੇ ਲਫ਼ਜ਼ਾਂ ਜਿਵੇਂ ਕਿਸੇ ਨੂੰ ਮੋਟਾ ਆਖਣਾ ਹੋਵੇ, ਲੇਕਿਨ ਪਿਆਰ ਨਾਲ ਮੋਟਾ ਆਖੀਏ ਕਿਸੇ ਨੂੰ, ਉਸ ਤਰੀਕੇ ਨਾਲ ਉਹਨਾਂ ਨੇ ਮੋਟਾ ਆਖਿਆ। ਅਤੇ ਉਹਨਾਂ ਆਖਿਆ ਲੇਕਿਨ ਇੰਨੀ ਖੂਬਸੂਰਤ ਸੀ ਕਿ ਮੂੰਹ 'ਚੋਂ ਲਾਟਾਂ ਨਿਕਲਦੀਆਂ ਸਨ ਖੂਬਸੂਰਤੀ ਦੀਆਂ। ਇਹ ਤਸਵੀਰ ਵੀ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਬਾਜੀ ਦੀ, ਉਹਨਾਂ ਦਿਨਾਂ ਦੀ। ਅਤੇ ਇਸ ਤਸਵੀਰ ਦੇ ਬਾਰੇ ਹੁਣ ਉਦੋਂ ਦੀ ਤਸਵੀਰ ਵੀ ਵੇਖ ਲਓ, ਬਾਜੀ ਦੀ ਹੁਣ ਦੀ ਤਸਵੀਰ ਵੀ ਵੇਖ ਲਓ। ਅਤੇ ਉਹਨਾਂ ਨੇ ਇਫਤ ਉਮਰ ਸਾਹਿਬ, ਮੈਂ ਤਾਂ ਇਹ ਗੱਲਾਂ ਕਰਦਾ ਨਹੀਂ, ਮੁਨਾਸਬ ਨਹੀਂ ਮੇਰੀ ਤੇ ਬਾਜੀ ਨੇ, ਲੇਕਿਨ ਇਫਤ ਉਮਰ ਸਾਹਿਬਾ ਨੇ ਕਿਉਂਕਿ ਟੌਪਿਕ ਛੇੜਿਆ ਹੈ, ਉਹਨਾਂ ਦੀ ਵੀਡੀਓ ਸਾਹਮਣੇ ਆਈ ਹੈ, ਅਤੇ ਇਸ ਲਈ ਸਾਨੂੰ ਗੱਲ ਕਰਨੀ ਪੈਗੀ। ਪਹਿਲਾਂ ਜ਼ਰਾ ਇਫਤ ਉਮਰ ਸਾਹਿਬਾ ਨੇ ਕੀ ਆਖਿਆ ਉਹ ਸੁਣ ਲਓ। चल जाता है। हाँ, अपना ख्याल रखती होंगी, हाँ अच्छी क्रीमें लगाती होंगी, हर औरत लगाती है, लेकिन काटा कूटा कुछ नहीं हुआ। जेनेटिकली प्यारी औरत है। मेरे साथ कॉलेज में थी तब भी थोड़ी प्लम्प थी, गुप्पो थी, लेकिन मुंह से लाइटें निकलती थी, इतनी प्यारी थी। ਸੁਣ ਲਿਆ ਜੀ ਉਹਨਾਂ ਜਿਹੜੀ ਗੱਲ ਆਖੀ ਹੈ, ਉਹਨੂੰ ਤਾਂ ਚਲੋ ਬਾਅਦ 'ਚ ਗੱਲ ਕਰਦੇ, ਪਰ ਇਹ ਵੀ ਸਾਡੀ ਭੈਣ ਹੀ ਹੈ ਇਫਤ ਉਮਰ ਜਿਹੜੀ ਹੈ। ਇਫਤ ਸਾਹਿਬਾ ਕੋਈ ਲਾਟਾਂ ਇੰਨੀਆਂ ਸਾਰੀਆਂ ਸਨ ਅਤੇ ਮੇਰੀ ਭੈਣ ਕੋਈ ਇੱਕ ਅੱਧੀ ਛੋਟੀ ਜਿਹੀ ਲਾਈਟਰ ਆਪ ਵੀ ਲੈ ਲੈਣਾ ਸੀ। ਚਲੋ ਜਿਵੇਂ ਸਿਗਰਟ ਲਵਾ ਲਈ ਦੀ ਕਿਸੇ ਦੇ ਕੋਲੋਂ, ਮੇਰਾ ਮਤਲਬ ਬੰਦਾ, ਤੁਹਾਨੂੰ ਨਹੀਂ ਪਤਾ ਹੋਏਗਾ, ਪਹਿਲਾਂ ਪਿੰਡਾਂ 'ਚ ਲੋਕਾਂ ਕੋਲ ਮਾਚਿਸ ਲੈਣ ਜੋਗੇ ਵੀ ਪੈਸੇ ਨਹੀਂ ਸੀ ਹੁੰਦੇ, ਅਤੇ ਉਹ ਕਿਸੇ ਕੋਲੋਂ ਅੱਗ ਵੀ ਲੈ ਕੇ ਆਉਂਦੇ ਸੀ ਉਧਾਰੀ ਆਪਣੇ ਘਰ ਅੱਗ ਬਾਲਣ ਵਾਸਤੇ। ਜਿਹੜੇ ਬਹੁਤੇ ਗਰੀਬ ਲੋਕ ਸੀ ਉਹ ਕਿਸੇ ਕੋਲੋਂ ਅੱਗ ਵੀ ਲੈ ਕੇ ਆਉਂਦੇ ਸੀ, ਮੈਨੂੰ ਅੱਗ ਦੇ ਦੇ। ਉਹਨਾਂ ਦੇ ਕੋਲ ਮਾਚਿਸ ਨਹੀਂ ਸੀ ਹੁੰਦੀ। ਮੈਨੂੰ ਪਤਾ ਤੁਹਾਨੂੰ ਲੱਗਣਾ ਵੀ ਐਵੇਂ ਗਿੱਲ ਸਾਹਿਬ ਬਕਵਾਸ ਕਰੀ ਜਾਂਦੇ ਨੇ, ਇਹ ਕਿਹੜੇ ਜ਼ਮਾਨਾ ਕਦੀਮ ਦੀਆਂ, ਇਹਨਾਂ ਜ਼ਮਾਨਾ ਕਦੀਮ ਦੀਆਂ ਮੈਂ ਗੱਲਾਂ ਨਹੀਂ ਕਰ ਰਿਹਾ। ਇਹ ਮੈਂ 85 ਤੋਂ ਲੈ ਕੇ 90 ਦੇ ਦਰਮਿਆਨ ਦੀਆਂ ਗੱਲਾਂ ਕਰਦਾ। ਕਈ ਪਿੰਡਾਂ ਦੇ ਵਿੱਚ ਇਹ ਮਾਮਲਾ ਸਨ। ਹੋ ਸਕਦਾ ਅੱਜ ਵੀ ਕਈ ਥਾਵਾਂ 'ਤੇ ਇਹੋ ਜਿਹੇ ਮਾਮਲਾਤ ਹੋਣ ਜਿੱਥੇ ਗੁਰਬਤ ਉੱਥੇ ਬੜੀ ਹੈ। ਖੈਰ, ਇਹ ਇਫਤ ਉਮਰ ਸਾਹਿਬਾ, ਇਹ ਜੋ ਸੂਰਤ ਹਾਲ ਹੈ, ਇਹਦੇ ਵਿੱਚੋਂ ਕੋਈ ਇੰਨੀਆਂ ਲਾਟਾਂ ਨਿਕਲਦੀਆਂ ਸਨ ਅਤੇ ਜਨਾਬ ਇਹਦੇ 'ਚੋਂ ਕੋਈ ਇੱਕ ਅੱਧੀ ਲਾਟ ਜਨਾਬ ਨੇ ਆਪਣੇ 'ਤੇ ਵੀ ਭੈਣ ਮੇਰੀ ਇਹ ਪਵਾ ਲੈਣੀ ਸੀ। ਮੇਰੀ ਗੱਲ ਸਮਝਦੇ ਹੋ ਨਾ ਕਿ ਤੁਸੀਂ ਚਲੋ ਲਾਟਾਂ ਆਪਣੇ 'ਚੋਂ ਨਾ ਕੱਢ ਸਕਦੇ ਭੈਣ ਮੇਰੀ ਇਹ, ਲੇਕਿਨ ਆਪਣੇ 'ਤੇ ਕੋਈ ਲਾਟ ਪਵਾ ਲੈਣੀ ਸੀ।
ਤੇ ਚਲੋ ਮੈਂ ਹੁਣ ਉੱਤੇ ਕੀ ਤਬਸਰਾ ਕਰਾਂ, ਮੇਰਾ ਮਤਲਬ ਤੁਹਾਡਾ ਹਾਲ ਇਹ ਹੀ ਰਹਿਣਾ ਸੀ ਤੇ ਫਿਰ ਲਾਟਾਂ ਮਤਲਬ ਉਹਨਾਂ ਦੀਆਂ ਲਾਟਾਂ ਤੇ ਜ਼ਾਏ ਕਰ ਦਿੱਤੀਆਂ ਤੁਸੀਂ। ਉਹਨਾਂ ਆਖਿਆ ਜੀ ਇਹ ਇਹਨਾਂ ਦੀ ਸਰਜਰੀ ਕੋਈ ਨਹੀਂ ਹੋਈ, ਸਰਜਰੀ ਹੋਈ ਹੋਵੇ ਤਾਂ ਨਜ਼ਰ ਆ ਜਾਂਦਾ ਹੈ, ਉਹ ਬਸ ਵੈਸੇ ਆਪਣੀ ਸਕਿਨ ਦਾ ਖਿਆਲ ਰੱਖਦੇ ਨੇ ਤੇ ਸਰਜਰੀ ਕੋਈ ਨਹੀਂ ਹੋਈ। ਹੁਣ ਜ਼ਰਾ ਗੌਰ ਕਰੋ, ਇੱਕ ਪਾਸੇ ਸਲਾਬ ਨੇ, ਦੂਜੇ ਪਾਸੇ ਮਾਮਲਾਤ ਕੀ ਨੇ, ਇਹ ਤੁਹਾਡੇ ਸਾਹਮਣੇ। ਅਕਲ ਜਿਹੜੀ ਅਕਲ ਨਾ ਹੋਵੇ ਤੇ ਮੌਜਾਂ ਹੀ ਮੌਜਾਂ, ਅੱਗੇ ਤੁਰੋ ਜੀ। ਮਰੀਮ ਨਵਾਜ਼ ਸਾਡਾ ਮੁਸਤਕਬਲ ਹੈ, ख्वाजा मोहम्मद आसिफ ਉਹਨਾਂ ਨੇ ਕਿਹਾ ਕਿ ਮਰੀਮ ਨਵਾਜ਼ ਹੀ ਸਾਡਾ ਮੁਸਤਕਬਲ ਹੈ। ਅੱਛਾ, ਹੁਣ ਇਹ ਬੜੀ ਹੈਰਾਨੀ ਦੀ ਗੱਲ ਹੈ ਕਿਉਂਕਿ ਫੀਲਡ ਮਾਰਸ਼ਲ ਸਾਹਿਬ ਅੱਜ ਕੱਲ੍ਹ ਜ਼ਿਆਦਾ ਆਪਣਾ ਮੁਸਤਕਬਲ ਮੋਹਸਨ ਨਕਵੀ ਤੇ ਅੱਗੋਂ ਬਿਲਾਵਲ ਭੁੱਟੋ ਸਾਹਿਬ ਨੂੰ ਦੇਖ ਰਹੇ ਨੇ, ख्वाजा ਆਸਿਫ ਸਾਹਿਬ ਮਰੀਮ ਨਵਾਜ਼ ਨੂੰ ਵੇਖ ਰਹੇ ਨੇ। ਇਹ ਹੁਣ ਦੇਖੀਏ ਬਣਦਾ ਕੀ ਹੈ, ਸੱਪ ਨੂੰ ਸੱਪ ਲੜੇ ਵਿਸ ਕਿਹਨੂੰ ਚੜੇ। ਇਹ ਹੁਣ ਫੀਲਡ ਮਾਰਸ਼ਲ ਸਾਹਿਬ ਇਹਨਾਂ ਨੂੰ ਲੜਦੇ ਨੇ ਜਾਂ ਇਹ ਉਹਨਾਂ ਨੂੰ ਲੜਦੇ ਨੇ, ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਫੈਸਲਾ ਹੋ ਜਾਣਾ ਹੈ ਤੇ ਟਨਾ ਟਨ ਫੈਸਲਾ ਹੋ ਜਾਣਾ ਹੈ, ਇਹ ਪਤਾ ਲੱਗ ਜਾਏਗਾ ਬਹਰਹਾਲ ਇਹ ਮਾਮਲਾ ਕੀ ਹੋ ਰਿਹਾ। ਲੇਕਿਨ ਇਹ ਮੈਂ ਤੁਹਾਨੂੰ ਦੱਸ ਦਿਆਂ ਵੀ ਇਹ ਦੋਵੇਂ ਪਾਰਟੀਆਂ ਇੱਕ ਦੂਜੇ ਨੂੰ ਹੁਣ ਸਿੱਧੀਆਂ ਹੋਣ ਨੂੰ ਫਿਰਦੀਆਂ ਨੇ ਇਸ ਇੱਕ ਮਾਮਲੇ 'ਚ ਵੀ ਆਉਣ ਵਾਲੇ ਦਿਨਾਂ 'ਚ ਕਿਹਦਾ ਫਿਊਚਰ ਹੈ, ਇਹਦਾ ਫੈਸਲਾ ਇਹਨਾਂ ਨੇ ਕਰਨਾ ਹੈ। ਅੱਛਾ ਜੀ, ਇਹ ਹਕੀਮ ਸ਼ਹਿਜ਼ਾਦ ਉਰਫ ਲੋਹਾਪਾੜ, ਇਹਨਾਂ ਨੇ ਕੋਈ ਮੁਜਰਾ ਸ਼ੁਜਰਾ ਕਰਵਾਇਆ ਸਲਾਬ ਦੇ ਦਿਨਾਂ 'ਚ ਹੀ। ਇਹ ਵੀ ਬੜਾ ਯਾਰ ਵੈਸੇ ਬੇਸ਼ਰਮ ਆਦਮੀ ਹੈ, ਇਹ ਵੀ ਕੋਈ ਨਾ ਕੋਈ ਗੰਦਾ ਕੰਮ ਕਰਦਾ ਰਹਿੰਦਾ, ਨਹੀਂ ਕਰਨਾ ਚਾਹੀਦਾ ਲੇਕਿਨ ਕਰਦਾ ਰਹਿੰਦਾ ਹੈ। ਇਹਨੇ ਟਿਕਟੋਕਰ ਦਾਨੀਆ ਸ਼ਾਹ ਦੇ ਸ਼ੌਹਰ ਨੇ, ਇਹ ਦਾਨੀਆ ਸ਼ਾਹ ਪਹਿਲੇ ਆਮਿਰ ਲਿਆਕਤ ਮਰਹੂਮ ਜਿਹੜੇ ਉਹਨਾਂ ਦੀ ਇਹ ਅਹਿਲੀਆ ਸਨ। ਇਹ ਟਿਕਟੋਕਰ ਦਾਨੀਆ ਸ਼ਾਹ ਦੇ ਜਿਹੜੇ ਸ਼ੌਹਰ ਨੇ ਹਕੀਮ ਸ਼ਹਿਜ਼ਾਦ ਉਰਫ ਲੋਹਾਪਾੜ ਸਾਹਿਬ, ਇਹਨਾਂ ਨੇ ਫੋਸ਼ ਮੁਜਰਾ ਕਰਵਾਇਆ ਔਰ ਵਾਇਸ ਮੈਸੇजेस ਦੇ ਵਿੱਚ ਨਾਮੁਨਾਸਿਬ ਜ਼ੁਬਾਨ ਇਸਤੇਮਾਲ ਕੀਤੀ ਹੈ। ਉਹ ਜਿਹੜੀ ਮੁਜਰਾ ਕਰਵਾਇਆ ਉਹਦੀ ਵੀਡੀਓ ਤੁਹਾਨੂੰ ਥੋੜ੍ਹੀ ਜਿਹੀ ਵਿਖਾਣੇ, ਉਹ ਵਾਇਰਲ ਹੋ ਗਈ। ਇਹ ਉੱਥੇ ਜਨਾਬ ਬੜੇ ਝੂਮ ਰਹੇ ਨੇ, ਦੁਨੀਆ ਸਲਾਬ 'ਚ ਮਰ ਰਹੀ ਹੈ। ਖੈਰ, ਇਹਨਾਂ ਨੇ ਕਿਹਾ ਕਿ ਸਲਾਬ ਦੇ ਦੌਰਾਨ ਸ਼ਾਦੀ ਦੀ ਤਕਰੀਬ 'ਚ ਮੁਜਰਾ ਕਰਾਇਆ, 20,000 ਤੋਂ ਜ਼ਿਆਦਾ ਮਹਿਮਾਨ ਬੁਲਾਏ ਹੈ। ਇਹ ਹੁਣ ਮੇਰੀ ਸਮਝ ਤੋਂ ਬਾਹਰ 20,000 ਮਹਿਮਾਨ ਕਿੱਥੇ ਇਹਨਾਂ ਨੇ ਪਾਏ। ਲੇਕਿਨ ਐਸੇ ਵਕਤ 'ਚ ਜਦੋਂ ਲੋਕਾਂ ਦੇ ਘਰਾਂ 'ਚ ਮਾਲ ਮਵੈਸ਼ੀ ਮਹਿਰੂਮ ਸਨ, ਇਹਨਾਂ ਨੇ ਨਾਜ਼ੇਬਾ ਆਡੀਓ ਪੈਗਾਮਾਤ ਦੀ ਵੀ ਆਪਣੀ ਤੇ ਇਹਨਾਂ ਨੂੰ CCD ਵਾਲੇ ਚੁੱਕ ਕੇ ਲੈ ਗਏ ਮੇਰਾ ਖਿਆਲ। ਉਹਨਾਂ ਨੇ ਇਹਨਾਂ ਨੂੰ ਮਾਰਿਆ ਕੁੱਟਿਆ। ਜ਼ਾਹਿਰ ਹੈ ਉਹ ਜਿਹੜਾ ਇਹਨਾਂ ਦਾ ਵੀਡੀਓ ਹੈ ਉਹਦੇ 'ਚ ਕੀ ਕਹਿੰਦੇ ਨੇ ਸੁਣ ਲਓ। बिस्मिल्लाहिर्रहमानिर्रहीम। मेरा नाम शहजाद हकीम लोहापाड़ मशहूर है, वद खुदा बख्श शुजाबाद का रहायशी हूँ। मैंने कुछ नाज़ेब अल्फाज वाली ऑडियो सोशल मीडिया पर वायरल की और आज जो कि मुझे नहीं करनी चाहिए थी, और इसके अलावा शादी पर मैंने मुजरा करवाया सैलाब के दिनों में, जो कि मुझे बिल्कुल नहीं करना चाहिए था। आज मुझे CCD वालों ने बुलवाया और मुझे समझाया। मैं अपने किए पर नादिम हूँ, शर्मिंदा हूँ, और मैं पब्लिक को ये कहूँगा कि आप अपनी गुफ्तगू को शाइस्ता रखें, अल्फाज का चुनाव सही करें। मैंने जो भी मुजरे पर या शादी पर नींद वगैरह की सलामी की रकम इकट्ठी की है वो मैं सलाजतगान को दे रहा हूँ। पब्लिक से और अफसरों से माफ़ी का तलबगार, रहम की अपील करता हूँ। ਸੁਣ ਲਿਆ ਜੀ। ਉਹ ਜ਼ਾਹਿਰ ਇਹਨਾਂ ਨੂੰ ਮਾਰਿਆ ਕੁੱਟਿਆ, ਉਹਦੇ 'ਚ ਕਹਿੰਦੇ ਨੇ ਕਿ ਜੀ ਮੈਨੂੰ ਬੜੀ ਸ਼ਰਮਿੰਦਗੀ ਹੈ, ਇੱਕ ਪਾਸੇ ਲੋਕੀ ਮਰਨ ਡਏ ਸਨ ਤੇ ਮੈਂ ਉਸ ਦੌਰਾਨ ਮੁਜਰਾ ਕਰਾਇਆ, ਜ਼ੁਬਾਨ ਵੀ ਗੈਰ ਸ਼ਾਇਸਤਾ ਇਸਤੇਮਾਲ ਕੀਤੀ ਹੈ ਤੇ ਮੈਨੂੰ ਉਹਦੇ 'ਤੇ ਮਾफ़ੀ ਹੈ, ਨਦਾਮਤ ਹੈ, ਮੈਂ ਅੱਗੋਂ ਇਹ ਕੰਮ ਨਹੀਂ ਕਰਾਂਗਾ। ਅੱਛਾ, ਮੈਂ ਬਾਰ-ਬਾਰ ਤੁਹਾਨੂੰ ਆਉਣਾ ਵੀ ਇਸ ਵੇਲੇ ਤੁਸੀਂ ਬੜੇ ਖੁਸ਼ ਹੁੰਦੇ ਹੋ ਜਦੋਂ CCD ਕਿਸੇ ਹੋਰ ਨੂੰ ਠੋਕਦੀ ਹੈ ਨਾ, ਬੜੇ ਖੁਸ਼ ਹੁੰਦੇ, ਆਂਦੇ ਹੋ ਵੀ ਗਿੱਲ ਸਾਹਿਬ ਇਹੋ ਜਿਹਾ ਦਾ ਇਲਾਜ ਹੈ ਹੀ ਇਹ। ਜਦੋਂ ਮੈਂ ਆਉਂਦਾ ਨਾ ਵੀ ਯਾਰ ਇਹ ਕੰਮ ਨਾ ਕਰੋ, ਇਹ ਜੰਗਲ ਦਾ ਕਾਨੂੰਨ ਹੈ। ਤੁਹਾਨੂੰ ਪਤਾ ਕਿ ਮੈਂ ਤਾਂ ਇਸ ਬੰਦੇ ਨੂੰ ਸਪੋਰਟ ਨਹੀਂ ਕਰ ਸਕਦਾ, ਇਹਨੇ ਕੰਮ ਤੇ ਗੰਦਾ ਕੀਤਾ, ਲੇਕਿਨ ਗੰਦਾ ਕੰਮ ਕੋਈ ਵੀ ਬੰਦਾ ਕਰ ਲੇ। ਮਸਲਨ ਤੁਸੀਂ ਅਗਰ ਕਿਸੇ ਦੇ ਕਿੰਨੂਆਂ ਦੇ ਬਾਗ 'ਚੋਂ ਕਿੰਨੂ ਤੋੜ ਲੈਂਦੇ ਹੋ ਤੇ ਉਹਦੀ ਸਜ਼ਾਏ ਮੌਤ ਤੇ ਨਹੀਂ ਹੈ ਨਾ। ਇਸੇ ਤਰੀਕੇ ਨਾਲ ਅਗਰ ਕੋਈ ਬੱਚਾ ਸਕੂਲ ਦਾ ਕੰਮ ਨਹੀਂ ਕਰਕੇ ਜਾਂਦਾ ਸਕੂਲ, ਤੇ ਉਹਦੀ ਸਜ਼ਾਏ ਮੌਤ ਤੇ ਨਹੀਂ ਹੈ। ਇਸੇ ਤਰੀਕੇ ਨਾਲ ਤੁਸੀਂ ਕਿਸੇ ਦੀ ਗੱਡੀ 'ਚ ਗੱਡੀ ਮਾਰ ਦਿੰਦੇ ਹੋ, ਉਹਦਾ ਨੁਕਸਾਨ ਹੋ ਜਾਂਦਾ, ਉਹਦੀ ਸਜ਼ਾਏ ਮੌਤ ਤੇ ਨਹੀਂ ਹੈ। ਲੇਕਿਨ CCD ਕੀ ਕਰਨ ਰਹੀ ਹੈ ਕਿ ਮਰਜ਼ੀ ਨਾਲ ਸਜ਼ਾਏ ਮੌਤ ਦੇਣ ਰਹੀ ਜਿਹਨੂੰ ਦਿਲ ਕਰਦਾ। ਹੁਣ ਇਹਨੇ ਮੁਜਰਾ ਕਰਾਇਆ ਹੈ, ਇਹਨੇ ਗੰਦੀ ਜ਼ੁਬਾਨ ਇਸਤੇਮਾਲ ਕੀਤੀ ਹੈ, ਬਿਲਕੁਲ ਇਹ 'ਤੇ ਕਾਨੂੰਨ ਬਣਾਓ, ਕਾਨੂੰਨ ਦੇ। ਲੇਕਿਨ ਇਹ ਬੰਦਿਆਂ ਨੂੰ ਚੁੱਕਣਾ, ਜਾ ਕੇ ਕੁੱਟ ਕਟਾਪਾ ਫੇਰਨਾ, ਉਹਨਾਂ ਕੋਲੋਂ ਜ਼ਬਰਦਸਤੀ ਬਿਆਨ ਰਿਕਾਰਡ ਕਰਾਉਣੇ। ਅੱਜ ਤੁਸੀਂ ਸਾਰੇ ਬੜੇ ਰਾਜ਼ੀ ਹੋਣ ਡਏ ਜੇ, ਲੇਕਿਨ ਜਦੋਂ ਤੁਹਾਡੇ ਘਰ ਦੇ ਕਿਸੇ ਬੰਦੇ ਨੂੰ ਚੁੱਕ ਕੇ ਇਸੇ ਤਰੀਕੇ ਨਾਲ ਸਭ ਕੁਝ ਕੀਤਾ, ਉਦੋਂ ਤੁਸੀਂ ਪਰੇਸ਼ਾਨ ਹੋਣਾ। ਇਸ ਲਈ ਇਹ ਜਿਹੜੀ ਗੈਰ ਕਾਨੂੰਨੀ ਹਰਕਤਾਂ ਨੇ, ਇਹਨਾਂ ਦੇ ਉੱਤੇ ਖੁਸ਼ ਨਾ ਹੋਇਆ ਕਰੋ, ਬਲਕਿ ਇਹ ਰਵੱਈਏ ਸਾਡੇ ਜਿਹੜੇ ਨੇ ਉਹ ਦਰੁਸਤ ਨਹੀਂ ਹੈਗੇ। ਇਹਨਾਂ ਰਵੱਈਆਂ ਨੇ ਸਾਨੂੰ ਇੱਥੋਂ ਤੱਕ ਅਪੜਾ ਦਿੱਤਾ ਹੈ ਤੇ ਇੱਥੋਂ ਗਾਂਹ ਵੀ ਸਾਡੇ ਲਈ ਇਹ ਮੌਤ ਦਾ ਬਾਇਸ ਨੇ ਰਵੱਈਏ ਇੱਕ ਸੁਸਾਇਟੀ ਦੇ ਤੌਰ ਤੇ। ਬਹਰਹਾਲ ਇਹ ਲੋਹਾਪਾੜ ਜਿਹੜਾ ਇਹ ਪਹਿਲਾਂ ਤਾਂ ਇਹਨਾਂ ਨੇ ਆਖਿਆ ਸੀ ਵੀ ਜੀ ਮੈਂ ਮਾफ़ੀ ਮੰਗਦਾ, ਮੈਂ ਅੱਜ ਤੋਂ ਬਾਅਦ ਆਪਣੇ ਆਪ ਨੂੰ ਲੋਹਾਪਾੜ ਨਹੀਂ ਆਖਾਂਗਾ, ਲੇਕਿਨ ਇਹਨਾਂ ਫਿਰ ਬਾਹਰ ਆ ਕੇ ਆਖਣਾ, ਇਹਨੇ ਨੇ ਵੀ ਬਾਜ਼ ਨਹੀਂ ਆਉਣਾ।
ਇਹ ਸ਼ਹਿਜ਼ਾਦ ਸਾਹਿਬ ਜਿਹੜੇ ਨੇ ਇਹਨਾਂ ਨੇ ਹੁਣ ਤੋਬਾ ਤਾਇਬ ਕੀਤੀ, ਫਿਰ ਤੁਸੀਂ ਵੇਖਣਾ ਵੀ ਇਹਨਾਂ ਨੇ 15 ਕੁ ਦਿਨਾਂ ਬਾਅਦ ਫਿਰ ਆਪਣੇ ਉਹੀ ਲੱਛਣ ਜਾਂ ਮਹੀਨੇ ਬਾਅਦ ਸ਼ੁਰੂ ਕਰ ਦੇਣੇ ਨੇ। ਲੇਕਿਨ ਬਹਰਹਾਲ ਫਿਰ ਵੀ ਮੁਲਕ ਦੇ ਵਿੱਚ ਕੋਈ ਕਾਨੂੰਨ ਹੋਣਾ ਚਾਹੀਦਾ। ਅੱਛਾ ਜੀ, ਇਹ ਸਿਕੰਦਰ ਅਲੀ ਲਾਕੋ ਜਾਂ ਲਾਗੋ ਨੇ, ਇਹਨਾਂ ਨੂੰ ਪੀਪਲਸ ਪਾਰਟੀ ਜ਼ਿਲ੍ਹਾ ਘੋਟਕੀ ਦਾ ਦੁਬਾਰਾ ਜਨਰਲ ਸੈਕਟਰੀ ਬਣਾਇਆ ਤੇ ਇਹਨਾਂ ਨੂੰ ਮੁਬਾਰਕਬਾਦਾਂ ਦੇਣ ਦਾ ਸਿਲਸਿਲਾ ਜਾਰੀ ਹੈ। ਜ਼ਰਾ ਵੀਡੀਓ ਵੇਖ ਲਓ, ਮੁਬਾਰਕਬਾਦਾਂ ਬੜੀਆਂ ਗੂੜੀਆਂ ਲੱਭ ਰਹੀਆਂ ਨੇ ਇਹਨਾਂ ਨੂੰ। ਭੈਣਾਂ ਸਾਡੀਆਂ ਸਾਰੀਆਂ ਆ ਕੇ ਪਾ ਜੱਫੀਆਂ ਇਹਨਾਂ ਨੂੰ ਮੁਬਾਰਕਬਾਦਾਂ ਦੇ ਰਹੀਆਂ ਨੇ ਤੇ ਮੇਰਾ ਮਤਲਬ ਹੈ ਕਿ ਕਾਫੀ ਖੁੱਲੀਆਂ ਮੁਬਾਰਕਬਾਦਾਂ ਨੇ ਜਨਾਬ। ਇਹ ਤੇ ਇੰਝ ਹੀ ਲੱਗਦਾ ਵੀ ਇਹ ਕਿਤੇ ਵੂਮਨ ਵਿੰਗ ਦੇ ਬਣ ਗਏ ਨੇ ਜਨਾਬ। ਇਹ ਉੱਥੇ ਜਨਰਲ ਸੈਕਟਰੀ, ਇਹ ਪੀਪਲਸ ਪਾਰਟੀ ਘੋਟਕੀ ਦੇ ਜਨਰਲ ਸੈਕਟਰੀ ਤਾਂ ਨਹੀਂ ਬਲਕਿ ਵੂਮਨ ਵਿੰਗ ਦੇ ਜਨਰਲ ਸੈਕਟਰੀ ਨੇ, ਕਿਉਂਕਿ ਖਵਾਤੀਨ ਵਰਕਰ ਹੀ ਸਾਰੀਆਂ। ਤੇ ਇਹ ਵੀ ਜਨਾਬ ਬੜੀਆਂ ਮੇਰਾ ਮਤਲਬ ਹੈ ਦੰਦ ਕੱਢਦੇ ਹੋਏ ਮੁਬਾਰਕਬਾਦਾਂ ਲੈ ਰਹੇ ਨੇ। ਚਲੋ ਖੈਰ, ਇਹਨਾਂ ਦੀ ਮਰਜ਼ੀ ਜੀ, ਅਸੀਂ ਹੁਣ ਕੀ ਕਹਿ ਸਕਦੇ ਹਾਂ, ਇਹ ਤੇ ਇਹਨਾਂ ਦੀ ਮਰਜ਼ੀ ਹੈ। ਲੇਕਿਨ ਇੱਕ ਵੀਡੀਓ ਆਈ ਸੀ ਤੇ ਅਸੀਂ ਆਖਿਆ ਵੀ ਇਹ ਤੁਹਾਡੇ ਸਾਹਮਣੇ ਇਹਨੂੰ ਰੱਖਣਾ ਵੀ ਜ਼ਰੂਰੀ ਹੈ ਵੀ ਇੱਕ ਪਾਸੇ ਸੈਲਾਬ ਆਇਆ ਹੈ ਤੇ ਅੱਗੋਂ ਹੁਣ ਸਿੰਧ ਵੀ ਪਹੁੰਚਣ ਵਾਲਾ, ਤੇ ਇਹ ਜਿਹੜੇ ਸਿਕੰਦਰ ਅਲੀ ਲਾਕੋ ਸਾਹਿਬ ਨੇ ਇਹ ਮੁਬਾਰਕਬਾਦਾਂ ਵਸੂਲ ਕਰ ਰਹੇ ਨੇ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖਾ।